ਵੇਲਿਓ मैं हाँ ਤੁਹਾਡਾ ਪ੍ਰਾਹੁਣਚਾਰਕ ਮੀਆਂ ਆਸਫ ਅਲੀ ਤੇ ਅੱਜ ਮੇਰੇ ਨਾਲ ਚੜ੍ਹਦੇ ਪੰਜਾਬ ਤੋਂ ਆਏ ਹੋਏ ਮਸ਼ਰਕੀ ਪੰਜਾਬ ਤੋਂ ਈਸਟ ਪੰਜਾਬ ਤੋਂ ਆਏ ਹੋਏ ਇੱਕ ਬਹੁਤ ਵੱਡੇ ਫਿਲਮ ਐਕਟਰ ਸਾਡੇ ਨਾਲ ਮੌਜੂਦ ਆ ਕੁਲਵੀਰ ਮੁਸ਼ਕਾਬਾਦ ਜੀ ਜਿਹੜੇ ਸ਼ਾਰਟ ਮੂਵੀਜ਼ ਵੀ ਕਰਦੇ ਆ ਤੇ ਨਾਲ ਫਿਲਮਾਂ ਵੈਸੇ ਵੀ ਬਣਾਉਂਦੇ ਆ 40 ਤੋਂ ਵੱਧ ਫਿਲਮਾਂ ਦੇ ਵਿੱਚ ਕੰਮ ਵੀ ਕਰ ਚੁੱਕੇ ਆ ਤੇ ਇਹਨਾਂ ਨੂੰ ਅਸੀਂ ਇੱਥੇ ਜੀ ਆਇਆਂ ਨੂੰ ਵੀ ਕਹਿੰਦੇ ਆ ਪਾਕਿਸਤਾਨ 'ਚ। ਤੇ ਕੁਲਵੀਰ ਜੀ ਕਦੋਂ ਪਹੁੰਚੇ? मैं परसों पहुंचा सीगा जी। अच्छा 2 ਦਿਹਾੜੀ ਤਾਂ ਲਗਭਗ ਪਹਿਲੇ ਦਿਨ ਆ ਕੇ ਹੀ ਥੱਕ ਗਏ ਤੇ ਦੂਜੇ ਦਿਨ ਅਸੀਂ ਵੀਡੀਓ ਆਪਣੇ ਰਿਪੋਰਟ ਦੇਣੀ ਹੁੰਦੀ ਆ ਥਾਣੇ ਦੇ ਵਿੱਚ। ਜਿਹੜੇ ਵੀ ਬੰਦੇ ਖੁੱਲੇ ਵੀਜ਼ੇ ਤੇ ਆਉਂਦੇ ਨੇ, ਸੱਦੇ ਦੇ ਵੀਜ਼ੇ ਤੇ ਆਉਂਦੇ ਨੇ ਵਿਜ਼ਿਟ ਕਰਨਾ, ਉਹਨਾਂ ਨੂੰ ਆ ਕੇ ਥਾਣੇ ਰਿਪੋਰਟ ਦੇਣੀ ਪੈਂਦੀ ਆ ਤੇ ਉਹ ਕਰਾਈ ਤੇ ਅੱਜ ਤੁਹਾਡੇ ਸਾਹਮਣੇ ਆ। ਵਾਹ ਜੀ ਵਾਹ, ਚਲੋ ਆ ਗਏ ਹੋ ਸਾਡੇ ਕੋਲ ਤੇ ਬੜਾ ਚੰਗਾ ਲੱਗਿਆ। ਅੱਛਾ ਮੈਨੂੰ ਮਿਲੇ ਅੱਜ ਕਿੱਥੇ ਆ? ਇੱਕ ਆਈ ਕੈਂਪ ਦੇ ਵਿੱਚ, ਇੱਥੇ ਫ੍ਰੀ ਆਈ ਕੈਂਪ ਲਾਇਆ ਹੋਇਆ। ਅੱਛਾ ਉਹ ਵੀ ਇੱਕ ਸਰਦਾਰ ਨਹੀਂ ਲਾਇਆ ਹੋਇਆ ਵਾ ਤੇ ਉਹ ਆਏ ਹੋਏ ਆ ਕੈਨੇਡਾ ਤੋਂ, ਸਰਦਾਰ ਗੁਰਚਰਨ ਸਾਹਿਬ, ਉਹਨਾਂ ਨਾਲ ਵੀ ਬਾਅਦ ਚ ਗੱਲਬਾਤ ਕਰਾਂਗੇ। ਤੇ ਤੁਸੀਂ ਇੱਥੇ ਆਏ, ਇਹ ਆਈ ਕੈਂਪ ਦੇਖ ਕੇ ਤੁਹਾਨੂੰ ਕਿਹਦਾ ਲੱਗਿਆ ਕਿ ਇੱਥੇ ਬਾਹਰਲੇ ਸਰਦਾਰਾਂ ਨੇ ਆ ਕੇ ਲਾਇਆ ਹੋਇਆ? ਨਹੀਂ, ਅਸੀਂ ਦੋਨੋਂ ਜਾਣੇ ਇਕੱਠੇ ਉੱਥੋਂ ਤੁਰੇ ਆ ਬਰਮੈਲ ਸਾਹਿਬ ਦੇ ਪਲਾਨ ਕਰਕੇ ਤੁਰੇ ਆ ਵੀ ਕੈਂਪ ਜਾ ਕੇ ਲਾਉਣਾ। ਅੱਛਾ ਹਾਂ ਜੀ। ਤੇ ਵੀ ਭਾਈ ਉਹਦਾ ਤੇ ਉਰੇ ਉਹ ਹੋਟਲ ਚਲੇ ਗਏ, ਮੈਂ ਆਪਣੇ ਸੱਜਣਾ ਕੋਲ ਚਲੇ ਗਿਆ। ਅੱਛਾ ਉਰੇ ਲਹਿੰਦੇ ਪੰਜਾਬ ਦੇ ਵਿੱਚ ਉਨੇ ਹੀ ਸੱਜਣ ਨੇ ਜਿੰਨੇ ਮੇਰੇ ਪੰਜਾਬ 'ਚ ਸੱਜਣ ਨੇ, ਚੜ੍ਹਦੇ ਪੰਜਾਬ 'ਚ। ਸੋ ਇਸ ਕਰਕੇ ਫਿਰ ਉਦੋਂ ਹੀ ਖਿੱਚ ਧੂਣੀ ਹੋ ਗਈ ਵੀ ਮੇਰੇ ਕੋਲ ਆ। ਫਿਰ ਜਿਹੜੇ ਇੱਕ ਸੱਜਣ ਸਾਡੇ ਹੈਗੇ ਨੇ ਇੱਥੇ ਰਾਣਾ ਜਲੀਲ ਸਾਹਿਬ, ਔਰ ਮੈਂ ਉਹਨਾਂ ਦੇ ਕੋਲ ਚਲੇ ਗਿਆ ਤੇ ਉਹ ਪ੍ਰੇਮੀ ਨੇ, ਰੂਹ ਵਾਲੇ ਬੰਦੇ ਨੇ ਜੀ। ਅੱਛਾ ਪਿੱਛੋਂ ਤੁਸੀਂ ਇਕੱਠੇ ਆਏ ਹੋ? ਹਾਂਜੀ ਅਸੀਂ ਤਿੰਨੇ ਜਾਣੇ। ਅੱਛਾ ਸਰਦਾਰ ਜੀ ਪਹਿਲਾਂ ਉਥੋਂ ਕੈਨੇਡਾ ਤੋਂ ਇੰਡੀਆ ਆਏ, ਫਿਰ ਇੱਧਰ ਆਏ ਨੇ ਜੀ। ਇਸ ਵਾਰ ਸਿੱਧੇ ਨਹੀਂ ਆਏ। ਅੱਛਾ ਜੀ। ਯਾਨੀ ਉਹ ਤੁਹਾਨੂੰ ਆਪਣੀ ਸਹਾਇਤਾ ਲਈ ਨਾਲ ਲੈ ਕੇ ਆਏ ਨੇ ਵੀ ਇਸ ਵਾਰ ਆਪਾਂ ਨੇ ਆਹ ਕੰਮ ਕਰਨੇ ਨੇ। ਤੇ 3 ਕੰਮ ਸੀਗਾ। ਇੱਕ ਤੁਹਾਡੇ ਵਾਲੀ ਕਾਨਫਰੰਸ ਸੀਗੀ, ਉਹਨਾਂ ਨੇ ਪਹਿਲਾਂ ਗੱਲ ਕਹੀ ਸੀ ਵੀ ਇੰਨੀ ਤਰੀਕ ਨੂੰ ਕਾਨਫਰੰਸ ਆ, ਕਿਉਂਕਿ ਉਹਨਾਂ ਕੋਲ ਮਲਟੀਪਲ ਵੀਜ਼ਾ ਹੈਗਾ, ਉਹ ਜਦੋਂ ਮਰਜ਼ੀ ਆ ਸਕਦੇ ਨੇ, ਜਦੋਂ ਮਰਜ਼ੀ ਆ ਸਕਦੇ ਨੇ, ਪਰ ਮੈਂ ਇੱਕੋ ਵਾਰੀ ਜਾ ਸਕਦਾ ਸੀ। ਫਿਰ ਅਸੀਂ ਉਹ ਤਰੀਕਾਂ ਨੂੰ ਤੈਅ ਕਰਕੇ ਰੱਖ ਕੇ ਰਾਬਤੇ, ਕਿਉਂਕਿ ਹੁਣ ਮੇਰੇ ਕੋਲ 14 ਤਰੀਕ ਤੱਕ ਮੈਂ ਉਰੇ ਹੈਗਾ, ਤਾਂ ਉਹ ਤਰੀਕਾਂ ਨੂੰ ਧਿਆਨ 'ਚ ਰੱਖਦਿਆਂ ਹੋਇਆ ਵੀ ਆਪਾਂ ਨੇ ਕੈਂਪ ਵੀ ਲਾਉਣਾ ਤੇ ਆਪਾਂ ਨੇ ਜਿਹੜੀ ਕਾਨਫਰੰਸ ਆ ਉਹ ਵੀ ਕਰਨੀ ਆ। ਉਸ ਤਰੀਕੇ ਦਾ ਅਸੀਂ ਪਲੈਨਿੰਗ ਕਰਕੇ ਆਏ ਜੀ ਘਰੋਂ। ਵਾਹ ਜੀ ਵਾਹ, ਬੜਾ। ਇਹ ਤੇ ਦੇਖੋ ਇੱਕ ਕਾਨਫਰੰਸ ਵੀ ਹੋ ਰਹੀ ਹੈ ਸਾਡੀ, ਉਹ ਵੀ ਫਿਰ ਦੱਸਾਂਗੇ ਤੁਹਾਨੂੰ ਬਾਅਦ 'ਚ, ਜਿਹਦੀ ਇੱਕ ਬੜੀ ਅੱਜ ਕੱਲ੍ਹ ਧੁੰਮ ਪਈ ਹੋਈ ਹੈ ਹਰ ਪਾਸੇ। ਅੱਛਾ ਤੁਸੀਂ ਇਹ ਦੱਸੋ ਕਿ ਤੁਸੀਂ ਇਹ ਜਿਹੜਾ ਫਿਲਮਾਂ 'ਚ ਕੰਮ ਕਰਨਾ, ਐਕਟਿੰਗ ਕਦੋਂ ਸ਼ੁਰੂ ਕੀਤੀ ਸੀ? 1995 ਦੇ ਵਿੱਚ, ਜਦੋਂ ਮੈਂ 15 ਸਾਲਾਂ ਦਾ ਸੀਗਾ, ਉਦੋਂ ਮੈਂ ਥੀਏਟਰ ਕਰਨਾ ਸ਼ੁਰੂ ਕਰਤਾ ਤੇ ਨਾਲ ਨਾਲੇ ਜਿਹੜੇ ਪੰਜਾਬ ਦੇ ਜਲੰਧਰ ਦਰਸ਼ਨ ਦੇ ਉੱਤੋਂ ਸੀਰੀਅਲ ਆਉਂਦੇ ਸੀਗੇ, ਵਿਰਾਸਤ, ਸੰਦਲੀ ਪੈੜਾਂ, ਬਗਦੀ ਸੀ ਰਾਵੀ, ਇਹਨਾਂ ਨੂੰ ਬਹੁਤ ਪਿਆਰ ਮਿਲਦਾ ਹੁੰਦਾ ਸੀਗਾ ਚੜ੍ਹਦੇ ਪੰਜਾਬ ਤੋਂ, ਤੇ ਉਹ ਕਰਨੇ ਸ਼ੁਰੂ ਕੀਤੇ। ਉਹ ਤੋਂ ਬਾਅਦ ਫਿਰ ਮੌਕੇ ਦੇ ਮੌਕੇ ਮਿਲਦੇ ਰਹੇ ਨੇ। ਅੱਛਾ ਤੇ ਯਾਨੀ ਤੁਸੀਂ ਉਹ 15 ਸਾਲ ਦੇ ਸੀਗੇ ਸਨ 1995 ਚ, ਯਾਨੀ ਕਿ ਤੁਹਾਡੀ 1980 ਦੀ ਬਰਥ ਹੈ? 80 ਆ। ਅੱਛਾ ਯਾਨੀ ਕਿ ਹੁਣ ਤੁਸੀਂ ਹੋ ਗਏ 44 ਸਾਲ ਬਸ। ਹਾਂ ਕਹਿ ਦੋ ਜੀ। ਅੱਛਾ ਇਹ ਵੀ ਦੱਸ ਬੈਠੇ ਹੋ ਤੁਸੀਂ, ਸਾਨੂੰ ਪਤਾ ਲੱਗ ਗਿਆ, ਨਹੀਂ ਤੇ ਫਨਕਾਰ ਆਪਣੀ ਉਮਰ ਉਹਨਾਂ ਦੱਸਦੇ ਨਹੀਂ ਹੁੰਦੇ ਕਿਸੇ ਨੂੰ ਕਿ ਕਿੰਨੀ ਆ। ਤੇ ਅੱਛਾ ਕਿਹੜੀਆਂ ਫਿਲਮਾਂ 'ਚ ਹੁਣ ਤੁਸੀਂ ਕੰਮ ਕਰ ਚੁੱਕੇ ਹੋ? ਕੋਈ ਪੰਜਾਬੀ ਦੀਆਂ 40 ਤੋਂ ਵੱਧ ਫਿਲਮਾਂ ਹੋ ਚੁੱਕੀਆਂ ਨੇ। ਬਾਬਾ ਜੀ ਤੁਸੀਂ ਵੀ ਇੱਧਰ ਆ ਜਾਓ, ਤੁਸੀਂ ਕਿੱਧਰ ਚਲੇ ਗਏ? ਤੁਸੀਂ ਵੀ ਸਾਡੇ ਲਈ ਫਨਕਾਰ ਹੀ ਹੋ, ਆ ਜਾਓ ਤੁਸੀਂ ਵੀ ਇੱਥੇ ਆ ਕੇ ਬੈਠ ਜਾਓ। ਫਨਕਾਰ ਨਹੀਂ, ਆ ਜਾਓ ਬੈਠੋ ਇੱਥੇ। ਅੱਛਾ ਹੁਣ ਤੱਕ ਤਕਰੀਬਨ ਥੋੜਾ ਤੁਸੀਂ ਅਗਲੀ ਫਿਲਮਾਂ ਆਪਾਂ ਕਰੀਆਂ ਕਰ ਲਾ जी उठ जाओ ना, थोड़ा अगले पे चले जाओ, हम काम कर लेंगे। हाँ आजो ते देखो भी जी, देखो नीचे आ जाओ। शामा बैठो भी जी, शामा बैठो। हाँ शामा बैठो। हाँ जी। अच्छा ते बड़ा बहरहाल चंगा लग्या इत्थे ਕੁਲਵੀਰ ਜੀ ਨੂੰ ਦੇਖ ਕੇ। ਕਿਹੜੀਆਂ ਫਿਲਮਾਂ 'ਚ ਕੰਮ ਕੀਤਾ ਜੀ ਤੁਸੀਂ? ਹੁਣ ਤੱਕ ਮੇਰੀਆਂ 40 ਤੋਂ ਵੱਧ ਪੰਜਾਬੀ ਫੀਚਰ ਫਿਲਮਾਂ ਆ ਚੁੱਕੀਆਂ ਨੇ, ਜਿਨ੍ਹਾਂ ਦੇ ਵਿੱਚੋਂ ਮੂਸਾ ਜੱਟ, ਸਿੱਧੂ ਮੂਸੇਵਾਲੇ ਦੀ ਜਿਹੜੀ ਪਹਿਲੀ ਫਿਲਮ ਸੀਗੀ, ਉਹਦੇ ਵਿੱਚ ਉਹਨਾਂ ਦੇ ਫਾਦਰ ਦਾ ਰੋਲ ਕੀਤਾ ਸੀਗਾ। ਸ਼ੂਟਰ ਆ, ਜਿਹੜਾ ਸੁੱਖਾ ਕਾਲਮਾ ਦੇ ਦਾਦਾ ਜੀ ਦਾ ਕਤਲ ਉਹਦੇ ਵਿੱਚ ਸੀਨ ਆਉਂਦਾ, ਉਹ ਮੇਰੇ ਵੱਲੋਂ ਕੀਤਾ ਜਾਂਦਾ ਹੈ ਨਾ। ਤਾਂ ਇਸ ਤਰੀਕੇ ਦੀਆਂ ਬਹੁਤ ਸਾਰੀਆਂ ਫਿਲਮਾਂ ਨੇ ਜਿਹੜੀਆਂ 2 ਦੂਣੀ 5, ਲੁਕਣ ਮੀਚੀ, ਜਾਂ ਜਿਹੜੀਆਂ ਆਉਣ ਵਾਲੀਆਂ ਵੀ ਬਹੁਤ ਸਾਰੀਆਂ ਅਜਿਹੀਆਂ ਫਿਲਮਾਂ ਨੇ ਜਿਨ੍ਹਾਂ ਦਾ ਮੈਂ ਜ਼ਿਕਰ ਕਰੂੰਗਾ। ਨੀ ਮੈਂ ਸੱਸ ਕੁੱਟਣੀ 2, ਚਮਕੀਲਾ, ਮਤਲਬ ਆਪ ਨੂੰ ਹੁਣ ਯਾਦ ਨਹੀਂ ਰਹਿੰਦੀਆਂ ਨਾਮ ਲਿਸਟ ਦੇ ਵਿੱਚ। ਸੋ ਵਧੀਆ ਕੰਮ ਕੀਤਾ ਜੀ ਹੁਣ ਤੱਕ। ਅੱਛਾ ਤੇ ਕਿਹੜੇ ਜਿਹੜੇ ਆ ਤੁਸੀਂ ਰੋਲ ਕੀਤੇ ਆ, ਕਿਹੜੇ ਕਰੈਕਟਰ 'ਚ ਆਏ ਹੋ? ਜਿੱਦਾਂ ਦਾ ਗੈਟਅਪ ਆ ਮੇਰਾ, ਇਹ ਸਾਡੇ ਪੰਜਾਬ ਦੇ ਵਿੱਚ ਜਿੰਨੇ ਵੀ ਫਾਦਰ ਦੇ ਰੋਲ, ਚਾਹੇ ਕੁੜੀ ਦਾ ਪਿਓ ਬਣਾਤਾ, ਮੁੰਡੇ ਦਾ ਪਿਓ ਬਣਾਤਾ, ਹੀਰੋ ਦਾ, ਹੀਰੋਇਨ ਦਾ, ਜਾਂ ਫਿਰ ਪਿੰਡ ਦਾ ਸਰਪੰਚ, ਲੰਬੜਦਾਰ,
ਹਨਾ। ਤਾਂ ਇਸ ਤਰੀਕੇ ਦੇ ਕਿਰਦਾਰ ਹੁੰਦੇ ਨੇ ਮੇਰੇ ਹਰ ਇੱਕ ਫਿਲਮ ਦੇ ਵਿੱਚ। ਹੀਰੋ ਨਹੀਂ ਕਦੀ ਬਣਾਇਆ ਲੈ ਲੈ ਮੇਰੇ ਆ ਲੱਗਦੀ ਹੈ ਹੀਰੋ ਵਾਲੀ ਮਜ਼ਾ। ਹੀਰੋ ਤਾਂ ਤੁਹਾਡੇ ਵਰਗੇ ਹੁੰਦੇ ਨੇ, ਤੁਸੀਂ ਦੇਖਿਆ ਹੋਣਾ। ਚਲੋ ਪੱਗ ਭਾਵੇਂ ਸਾਡੇ ਸਰਦਾਰ ਹੁੰਦੇ ਨੇ ਮੁੰਡੇ, ਪਰ ਗਿੱਪੀ ਹੋਣੀ ਤਾਂ ਤੁਹਾਡੇ ਵਰਗੇ ਹੀ ਨੇ ਨਾ, ਸੋ ਉਹਨਾਂ ਨੂੰ ਹੀਰੋ ਲੈਂਦੇ ਨੇ, ਸਾਨੂੰ ਤਾਂ ਇਹੋ ਜਿਹੇ ਕਰੈਕਟਰ ਮਿਲਦੇ ਨੇ। ਦੇਖੋ ਜੀ ਅਸੀਂ ਹੀਰੋ ਤਿਆਰ ਕੀਤਾ ਹੋਇਆ ਵੈਸੇ, ਇਹਨਾਂ ਨੂੰ ਤੁਸੀਂ ਹੀਰੋ ਲਿਆਉਣਾ ਕਿਸੇ ਫਿਲਮ ਉਹ ਹੈ ਵੀ ਹੀਰੋ। ਗੱਲ ਤੇ ਸੁਣੋ ਜੀ, ਹੁਣ ਹੀਰੋ ਵਾਲੀ ਕਿਹੜੀ ਗੱਲ ਰਹਿ ਗਈ ਆ। ਹਾਂ। ਹੁਣ ਅਸੀਂ ਤੇ 60 ਸਾਲ ਦੇ ਹੋ ਗਏ ਹਾਂ ਤੇ 60 ਸਾਲ ਉਮਰ ਚ ਬੰਦਾ ਉਹ ਆਪਣੀਆਂ ਸਾਰੀਆਂ ਇੱਜ਼ਤਾਂ ਛੁੱਟ ਜਾਂਦਾ। ਹਾਂ ਤੇ ਨਹੀਂ ਉਹ ਕੀ ਉਹ ਜਸਵਿੰਦਰ ਭੱਲਾ ਵੀ ਤਾਂ ਹੀਰੋ ਬਣ ਕੇ ਆ ਹੀ ਜਾਂਦਾ ਕਈ ਨਹੀਂ, ਵਾਰੀ ਹਾਲੇ ਤੇ। ਉਹ ਜਿੰਨੇ ਮਰਜ਼ੀ ਹੋਣ, ਉਹ ਸੈਡ ਹੀਰੋ ਕਰੈਕਟਰ ਹੁੰਦੇ ਨੇ, ਅੱਛਾ। ਚਾਹੇ ਉਹ ਕੋਈ ਵੀ ਆ ਹੀਰੋ। ਅਸੀਂ ਉਹਨੂੰ ਵੀ ਮੰਨਦੇ ਜਿਹੜਾ ਹੀਰੋ ਦੇ ਆਲੇ ਦੁਆਲੇ ਘੁੰਮਦਾ ਹੁੰਦਾ। ਚਾਲੇ ਦੁਆਲੇ ਘੁੰਮਦਾ ਹੁੰਦਾ, ਹਾਂ, ਚਲੋ। ਉਹ ਐਜ ਐਕਟਰ ਸਾਰੇ ਹੀ ਹੁੰਦੇ ਨੇ, ਪਰ ਅੱਛਾ। ਰੀਅਲ ਚ ਜ਼ਿੰਦਗੀ ਦੇ ਵਿੱਚ ਹੀਰੋ ਆਪਾਂ, ਮੈਨੂੰ ਪਤਾ, ਕਿਉਂਕਿ ਜਿਹੜੇ ਅੱਛੇ ਲੋਕ ਹੁੰਦੇ ਨੇ, ਜਿਹੜੇ ਅੱਛੇ ਕੰਮ ਕਰਦੇ ਨੇ, ਉਹ ਚਾਹੇ ਪਰਦੇ ਦੇ ਉੱਤੇ ਹੋਣ ਚਾਹੇ ਪਰਦੇ ਤੋਂ ਪਰੇ ਹੋਣ, ਉਹ ਚ ਆਪਾਂ ਹੀਰੋ ਹੈਗੇ ਆ। ਉਹਦੇ ਚ ਹੈਗੇ ਆ, ਉਹ ਚ ਹੈਗੇ ਆ। ਤੇ ਦੇਖੋ ਆਪਾਂ ਇੱਕ ਆਏ ਨਹੀਂ ਕਰਦੇ ਕਿ ਅਸੀਂ ਇੱਕ ਤਬਕੇ ਤੱਕ ਕੰਮ ਕਰਦੇ ਆ, ਆਪਾਂ ਇੱਕ ਮੁਲਕਾਂ ਤੱਕ ਕੰਮ ਕਰ ਰਹੇ ਮੁਲਕਾਂ ਆ, ਤੱਕ। ਸਟੇਟਾਂ ਤੱਕ ਕੰਮ ਕਰ ਰਹੇ ਆ ਵੀ ਪੰਜਾਬ ਨਾ ਉਹਦੇ ਵਿੱਚ ਧਰਮ ਦੀ ਗੱਲ ਆ, ਨਾ ਉਹਦੇ ਵਿੱਚ ਕੁਝ ਹੋਰ। ਸੋ ਫਿਰ ਇਸ ਕਰਕੇ ਰੀਅਲ ਹੀਰੋ ਜਿਹੜਾ ਬੰਦਾ ਆਪਾਂ ਹੀ ਆ। ਧਰਮਾਂ ਦੀ ਦੀਵਾਰ ਆਪਾਂ ਹੀ ਆ, ਤੋੜ ਕੇ ਕੋਈ ਨਿਕਲ ਸ਼ੱਕ ਜਾਂਦਾ ਹੈ ਨਾ, ਜੀ ਜੀ ਉਹ ਫਿਰ ਹੀਰੋ ਹੀ ਹੁੰਦਾ। ਹੀਰੋ ਹੀ ਹੁੰਦਾ। ਜੀ ਜੀ ਇਹ ਗੱਲ ਠੀਕ ਹੈ ਜੀ। ਤੇ ਅੱਛਾ, ਤੇ ਅੱਜ ਤਾਈਂ ਕਿਹੜੇ ਕਿਹੜੇ ਜਿਹੜੇ ਉਧਰੋਂ ਫਨਕਾਰ ਆ, ਨਾਮਵਰ ਜਿਹੜੇ ਵੱਡੇ ਫਨਕਾਰ ਆ, ਉਹਨਾਂ ਚੋਂ ਕਿਹਦੇ ਕਿਹਦੇ ਨਾਲ ਤੁਸੀਂ ਕੰਮ ਕੀਤਾ? ਤਕਰੀਬਨ ਲਗਭਗ ਹੁਣ ਤਾਂ ਸਾਰਿਆਂ ਨਾਲ ਸਾਰਿਆਂ ਹੋ ਗਿਆ, ਨਾਲ। ਕਿਉਂਕਿ ਘੁੰਮ ਕੇ ਉਹੀ ਕਾਸਟਿੰਗ ਹੋ ਰਹੀ ਆ ਮੈਨੂੰ ਲਗਾਤਾਰ। ਸਭ ਤੋਂ ਜਿਹੜੀ ਜੀ ਸਭ ਤੋਂ ਤੁਹਾਡੇ ਇੰਡੀਆ ਦੇ ਪੰਜਾਬੀ ਫਿਲਮਾਂ ਦੀ ਆਪਣੀ ਉਹ ਮਾਤਾ ਜੀ ਨੇ ਰਿਸ਼ੀ ਨਿਰਮਲ ਰਿਸ਼ੀ ਨਿਰਮਲ ਨਿਰਮਲ ਰਿਸ਼ੀ ਰਿਸ਼ੀ ਜੀ, ਜੀ। ਮੈਂ ਕਹਿੰਦਾ ਜੀ। ਕਮਾਲ ਉਹਨਾਂ ਦਾ ਸੀ ਜੀ। ਬਹੁਤ ਸਤਿਕਾਰ ਮੈਂ ਹੋਇਆ। ਉਹਨਾਂ ਨਾਲ ਗੱਲ ਕਰਨਾ ਚਾਹ ਰਿਹਾ ਸਾਂ। ਜੀ। ਮੈਂ ਕਿਸੇ ਯਾਰ ਸੱਜਣ ਨੂੰ ਕਿਹਾ, ਮੈਂ ਕਿ ਯਾਰ ਮੇਰੀ ਗੱਲ ਕਰਾ, ਜੀ ਕਿਉਂਕਿ ਮੈਂ ਇਨਸਪਾਇਰਡ ਆ ਉਹਨਾਂ ਤੋਂ, ਜੀ ਜੀ ਕਿ ਉਹਨਾਂ ਦੀ ਤੇ ਕਮਾਲ ਆ ਨਾ ਸਾਰੇ ਮਾਂ, ਜਦੋਂ ਪਿਸਤੌਲ ਲਾ ਕੇ ਤੇ ਐਂ ਆਏ ਹਾਏ ਨਿੱਕੇ ਚੱਲਦਾ। ਵੈਸੇ ਗੱਲ ਇਹ ਆ ਕਿ ਜਦੋਂ ਕਿਤੇ ਇਹ ਆਏ ਨਾ ਹੀਰੋ, ਤੇ ਇਹਨਾਂ ਦੇ ਨਾਲ ਹੀਰੋਇਨ ਜਿਹੜਾ ਉਹ ਰਿਸ਼ੀ ਜੀ ਨਹੀਂ ਹੁੰਦਾ। ਅੱਛਾ, ਉਹਨਾਂ ਨੂੰ ਵਧਾਈ ਦੇ ਦਿਓ, ਉਹਨਾਂ ਨੂੰ ਪਦਮ ਸ਼੍ਰੀ ਮਿਲਣ ਲੱਗੀ ਵੀ ਮਿਲ ਲਓ ਜੀ, ਮੈਂ ਰਿਸ਼ੀ ਜੀ ਨੂੰ ਬਹੁਤ ਬਹੁਤ ਵਧਾਈ ਦਿੰਦਾ ਲਹਿੰਦੇ ਪੰਜਾਬ ਤੋਂ, ਜਿਵੇਂ ਪੰਜਾਬ ਦੀ ਤਰਫੋਂ, ਜਿਵੇਂ ਪੰਜਾਬ ਤਹਿਰੀਕ ਪਾਕਿਸਤਾਨ ਦੀ ਤਰਫੋਂ ਬਹੁਤ ਬਹੁਤ ਵਧਾਈ ਦਿੰਦਾ ਰਿਸ਼ੀ ਹੋਰਾਂ ਨੂੰ ਕਿ ਉਹਨਾਂ ਨੂੰ ਪਦਮ ਸ਼੍ਰੀ ਅਵਾਰਡ ਮਿਲਣ ਲੱਗਾ, ਤੇ ਉਹਦੇ ਉੱਤੇ ਪੂਰੀ ਲਹਿੰਦੇ ਪੰਜਾਬ ਦੀ ਤਰਫੋਂ ਮੈਂ ਵਧਾਈ ਦੇ ਰਿਹਾ ਉਹਨਾਂ ਨੂੰ। ਬੜੀ ਬੜੀ ਉਹਨਾਂ ਨੂੰ ਮੁਬਾਰਕ ਹੋਵੇ। ਨਹੀਂ ਜੀ, ਸਾਡੇ ਬੜਾ ਦੋ ਚੰਗਾ ਐਕਟਰਾਂ ਨੂੰ ਲੱਗਿਆ। ਮਿਲ ਰਿਹਾ, ਇੱਕ ਸੱਬਰਵਾਲ ਸਾਹਿਬ ਨੂੰ ਹਾਂਜੀ, ਤੇ ਇੱਕ ਨਿਰਮਲ ਸੱਭਰਵਾਲ ਰਿਸ਼ੀ। ਸਾਹਿਬ ਨੂੰ ਵੀ ਵਧਾਈ ਹੋਵੇ ਜੀ, ਮਗਰ ਸਾਨੂੰ ਰਿਸ਼ੀ ਜੀ ਕਿਉਂਕਿ ਉਹਨਾਂ ਦੇ ਅਸੀਂ ਬਚਪਨ ਤੋਂ ਦੇਖਦੇ ਆ ਰਹੇ ਹਾਂ, ਜੀ, ਜੀ। ਤੇ ਉਹ ਬਹੁਤ ਪਸੰਦ ਆ ਜੀ ਨਹੀਂ, ਬਚਪਨ ਤੋਂ ਦੇਖਦੇ ਆ ਰਹੇ ਹੋ। ਉਹਨਾਂ ਦੇ ਬਚਪਨ ਤੋਂ। ਅੱਛਾ, ਉਹਨਾਂ ਦਾ ਬਚਪਨ ਤੋਂ। ਮੈਂ ਕਿਹਾ ਬਾਬਾ ਜੀ ਕਿ ਨਹੀਂ, ਉਹਨਾਂ ਦੀ ਕਾਫੀ ਉਮਰ ਆ। ਬਾਬਾ ਜੀ ਆ ਜਿਹੜੇ ਇਹ ਵੀ ਉਹਨਾਂ ਦੀ ਹੁਣ ਬਹੁਤ ਉਮਰ ਆ ਜੀ। ਤੁਹਾਡੇ ਤੁਸੀਂ ਤਾਂ 60 ਦੇ ਹੋਏਗੇ ਨਾ, ਹਾਂਜੀ। ਉਹ ਤਾਂ 80 ਦੇ ਨੇੜੇ 80 ਦੇ ਨੇ। ਸਾਰੇ ਨਹੀਂ 60 ਦੇ ਤੁਸੀਂ ਦੱਸਤਾ ਸਾਰਿਆਂ ਦੇ ਸਾਹਮਣੇ, ਅਸੀਂ ਉਹਨਾਂ ਨੂੰ 40 ਦਾ ਦੱਸੀਦਾ। ਸੌਰੀ ਆ 20 ਕੱਟ ਲਿਓ ਜੀ, ਕਿਉਂਕਿ ਰਾਤਾਂ ਹੈ ਨਹੀਂ ਵਿੱਚ, ਕਈ ਰਾਤਾਂ ਦੇ ਵਿੱਚ ਇਹ ਸੁੱਤੇ ਰਹੇ। ਸੁੱਤੇ ਰਹੇ ਉਹ ਕੱਢਦੀ ਹੈ ਵਿੱਚ। ਲਓ ਜੀ, ਬੜਾ ਚੰਗਾ ਲੱਗਿਆ ਜੀ ਕੁਲਵੀਰ ਜੀ ਦੇ ਨਾਲ ਮਿਲ ਕੇ। ਤੇ ਫਿਰ ਅਸੀਂ ਦੁਬਾਰਾ, ਅੱਛਾ ਕੁਲਵੀਰ ਜੀ ਇੱਕ ਦੱਸ ਦਿਓ ਆਪਣਾ ਮੁਸ਼ਕਾਬਾਦ ਪਿੰਡ ਕਿੱਥੇ ਆ? ਹਾਂ, ਮੈਂ ਲੁਧਿਆਣੇ ਜ਼ਿਲ੍ਹੇ ਦੇ ਵਿੱਚ ਪੈਂਦਾ, ਮੇਰਾ ਪਿੰਡ ਮੁਸ਼ਕਾਬਾਦ, ਤੇ ਜੋ ਕਿ ਮਾਛੋੜਾ ਚਮਕੌਰ ਸਾਹਿਬ ਤੋਂ ਬਹੁਤ ਸਾਰੇ ਭਰਾ ਹੋਣਗੇ ਇੱਧਰ ਇਲਾਕੇ ਦੇ ਵਿੱਚ। ਵੈਸੇ ਸਾਡੀ ਜ਼ਿੰਦਗੀ ਦੇ ਵਿੱਚ ਅਗਰ ਇਹ ਖੁੱਲ ਜਾਏ, ਜੀ ਲਾਂਘੇ ਖੁੱਲ ਜਾਣ ਜੀ ਤੇ ਆਜ਼ਾਦ ਕਰ ਦੇਣ, ਜਿਵੇਂ ਜੀ। ਪੱਖੀ ਪੱਛੀ ਜਾਂਦੇ ਨੇ। ਪੱਛੀ ਜਾਂਦੇ ਨੇ ਜੀ। ਜਾਂ ਸਾਰੇ ਲੰਘਦੇ ਨੇ, ਜੀ। ਕਿਉਂਕਿ ਤੁਹਾਨੂੰ ਪਤਾ ਹੈ ਮੈਂ ਇੰਡੀਆ ਦੇ ਵਿੱਚ ਜੀ ਸਾਡੇ ਜਿਹੜਾ ਰਾਜਸਥਾਨ ਆ, ਜੀ ਉੱਥੇ ਮੈਂ 150-200 ਕਿਲੋਮੀਟਰ ਤੱਕ ਅਸੀਂ ਜਵਾਨੀ ਦੇ ਵਿੱਚ ਸ਼ਿਕਾਰ ਖੇਡਦੇ ਹੁੰਦੇ ਸਾਂ। ਜੀ। ਉਸ ਵੇਲੇ ਫੈਂਸਿੰਗ ਨਹੀਂ ਹੁੰਦੀ ਸੀ। ਹਾਂ, ਨਹੀਂ ਹੁੰਦੀ ਸੀ। ਨਾ ਨਾ, ਬਿਲਕੁਲ ਨਹੀਂ ਸੀ। ਬਿਲਕੁਲ। ਅਸੀਂ ਜੀਪਾਂ ਤੇ ਅੰਦਰ ਚਲੇ ਜਾਣਾ 150-200 ਕਿਲੋਮੀਟਰ, ਜੀ ਜੀ ਤੇ ਸ਼ਿਕਾਰ ਖੇਡ ਕੇ ਆਣਾ ਹਰਨ ਦਾ। ਜੀ ਜੀ ਤੇ ਹਰਨ ਵੀ ਭੱਜ ਕੇ ਇੰਡੀਆ ਨੂੰ ਜਾਂਦਾ ਸੀ, ਉਹਨੂੰ ਪਤਾ ਸੀ ਵੀ ਉਧਰ ਕੋ ਮਾਰਦਾ ਨਹੀਂ ਖਾਂਦਾ। ਉਧਰ ਮਾਰਦਾ ਨਹੀਂ ਤੇ ਇੱਧਰ ਸਾਰੇ, ਨਹੀਂ। ਤੇ ਅਸੀਂ ਛੱਡਦੇ ਕੁਛ ਨਹੀਂ, ਛੱਡਦੇ ਨਹੀਂ। ਸੋ ਜਿਹੜਾ ਮਿਸ ਕਰਦੇ ਆ ਜੀ, ਜੇ ਅਗਰ ਖੁੱਲ ਜਵੇ ਲਾਂਘਾ, ਹਾਂ। ਇਹਦਾ ਆਵਾਮ ਨੂੰ ਬਹੁਤ ਫਾਇਦਾ ਹੋਊਗਾ। ਇੱਕ ਤਾਂ ਸਾਡੇ ਪ੍ਰੇਮੀਆਂ ਨੂੰ, ਜਿਹੜੇ ਹਾਂਜੀ। ਪ੍ਰੇਮ ਕਰਦੇ ਨੇ, ਹਾਂਜੀ। ਉਹਨਾਂ ਨੂੰ ਫਾਇਦਾ ਮਿਲੂਗਾ। ਜੀ। ਉੱਤੋਂ ਆਮ ਜਨਤਾ, ਚਾਹੇ ਉਹ ਸਾਨੂੰ ਪ੍ਰੇਮ ਕਰੇ ਨਾ ਕਰੇ, ਮੰਨ ਲਓ ਸਮਝ ਲਓ ਫਿਰਕੂ ਪ੍ਰਸਤ ਹੋਣ ਜਾਂ ਕੋਈ ਵੀ ਹੋਣ, ਨਹੀਂ ਜਿਹੜਾ ਪੈਸਾ ਦਿੰਦਾ ਉਹਨਾਂ ਨੂੰ ਵੀ ਫਾਇਦਾ ਹੋਊਗਾ। ਫਾਇਦਾ ਨੁਕਸਾਨ ਨਹੀਂ ਉਹਨਾਂ ਦਾ ਕੋਈ। ਨੁਕਸਾਨ ਨਹੀਂ ਹੋ ਸਕਦਾ। ਨੁਕਸਾਨ ਨਹੀਂ ਹੁੰਦਾ, ਕਿਉਂਕਿ ਉਹਨਾਂ ਲਈ ਜਿਵੇਂ ਹੁਣ ਸਾਡਾ ਆਲੂ ਤੇ 3 ਰੁਪਏ ਦਾ ਵਿਕ ਰਿਹਾ, ਆਲੂ ਰੁਲ ਰਿਹਾ, ਹਾਂਜੀ, ਉਹਦੇ 50 ਰੁਪਏ ਕਿਲੋ ਫਿਰਦਾ, ਤੇ ਅਸੀਂ ਇੱਥੇ 250 ਵੀ ਲੈਂਦੇ ਪਏ ਹਾਂ। 250 ਰੁਪਏ ਵੀ ਲੈਂਦੇ ਪਿਆ। ਸਾਡਾ ਆਟਾ ਉੱਥੇ 25 ਰੁਪਏ 30 ਰੁਪਏ ਕਿਲੋ ਆ, ਸਾਡੇ- ਇੱਥੇ 150 ਰੁਪਏ ਕਿਲੋ ਆ। ਸੋ ਸਾਨੂੰ ਉੱਥੇ 50 ਗੰਡੇ ਰੁਪਏ ਕਿੱਦਾਂ ਉੱਥੇ? ਇਸ ਟਾਈਮ ਹੁਣ 100 ਰੁਪਏ ਦੇ 6 ਕਿਲੋ ਚੱਲਦਾ। 100 ਦੇ 6 ਕਿਲੋ, 100 ਦੇ ਇੱਥੇ 250 ਦਾ ਕਿਲੋ ਆ। 250 ਦਾ ਕਿਲੋ ਆ। ਅੱਜ ਜਿਹੜਾ ਲੈ ਕੇ ਆਏ। ਨਹੀਂ, ਸਾਡੇ 100 ਰੁਪਏ ਦੇ 6 ਕਿਲੋ ਮਿਲਦੇ ਨੇ, ਤੇ ਸਾਨੂੰ 5 ਰੁਪਏ ਐਕਸਟਰਾ ਮਿਲਣ ਲੱਗ ਜਾਣਾ।
ਅਸੀਂ ਵੀ ਅਮੀਰ ਹੂੰ। ਤੇ ਤੁਹਾਨੂੰ 250 ਦਿਓ ਇਹ- ਬਾਕੀ ਦਾ 50 ਰੁਪਏ ਮਿਲ ਲੱਗ ਪਹਿਲਾਂ ਜਾਣਾ ਨਾ ਤਾਂ ਤੁਸੀਂ ਫਾਇਦੇ ਇੱਕ ਸਰਕਾਰ ਆਈ ਸੀ ਚੌਧਰੀ ਪਰਵੇਜ਼ ਇਲਾਈ ਦੀ, ਜੀ ਉਹਨਾਂ ਨੇ ਇਹ ਸਾਰਾ ਫਿਰੋਜ਼ਪੁਰ ਰੋਡ ਜੀ। ਇੱਕ ਖੋਲਣਾ ਸੀ। ਜੀ ਇਹ ਫਿਰੋਜ਼ਪੁਰ ਰੋਡ ਵੀ ਉਹਨਾਂ ਨੇ ਬਸ। ਬਣਾਈ, ਬਸ ਇਹ ਸਰਕਾਰਾਂ ਦੀ ਨਜ਼ਰ ਹੋ ਹੋਏ ਗਿਆ ਨਹੀਂ, ਦਾਤਾ ਭਲੀ ਕਰੂਗਾ, ਸਾਡੀਆਂ ਕੋਸ਼ਿਸ਼ਾਂ ਹੋ ਨੇ ਜਾਣਗੀਆਂ। ਤੇ ਦੁਆਵਾਂ ਨੇ ਲੋਕਾਂ ਤੇ ਦੀਆਂ ਅੱਛਾ, ਤੁਹਾਨੂੰ ਚੰਗੇ ਪਤਾ ਸਾਡਾ ਜਿਹੜਾ ਵਾ ਉੱਥੇ ਫਲੋਰ ਤਹਿਸੀਲ ਆ, ਜੀ ਦਰਿਆ ਦੇ ਦੂਜੇ ਪਾਸੇ ਕੋਟ ਬਾਦਲ ਖਾਨ ਸਾਡਾ ਪਿੰਡ ਆ, ਅੱਛਾ ਜੀ ਉਹ ਨੂਰਮਲ ਦੇ ਨੇੜੇ ਪੈ ਬਿਲਕੁਲ ਜਾਂਦਾ ਜੀ, ਬਿਲਕੁਲ। ਤੇ ਦਰਿਆ ਤੋਂ 7-8 ਕਿਲੋਮੀਟਰ ਅੱਗੇ ਕੋਈ ਆ। ਬਾਲੀ ਦੂਰ ਨਹੀਂ, ਕਿਉਂਕਿ ਸਾਡੇ ਕੋਲ ਉਹ ਬਾਲੀ ਦੂਰ ਨਹੀਂ ਹੈਗਾ ਹਾਂਜੀ। ਤੇ ਨਜ਼ਦੀਕ ਹੀ ਆ, ਕਿਉਂਕਿ ਲੁਧਿਆਣਾ ਜ਼ਿਲ੍ਹੇ ਇੱਕੋ ਜ਼ਿਲ੍ਹੇ ਚ ਆ ਜਾਂਦੇ ਹਾਂ ਆਪਾਂ। ਤੇ ਹੁਣ ਚਲੋ ਜ਼ਿਲ੍ਹਾ ਹੋ ਸਕਦਾ ਹਾਂਜੀ। ਵੀ ਉਹ ਜਲੰਧਰ ਦੇ ਵਿੱਚ ਜਲੰਧਰ- ਜਾਂ ਉਹ ਜਲੰਧਰ ਚ। ਜਾਂ ਉਹ ਚ ਚਲੇ ਗਿਆ ਹੋਵੇ ਤਾਂ ਵੱਖਰੀ ਗੱਲ ਹਾਂਜੀ, ਹਾਂ। ਨਹੀਂ ਸ਼ੁਰੂ ਤੋਂ ਜਲੰਧਰੀ ਜੀ। ਜਲੰਧਰ ਚ ਹੀ ਸੀ। ਅੱਛਾ। ਅਸੀਂ ਹਾਲੇ ਤੱਕ ਇੱਥੇ ਜਲੰਧਰੀ ਕਿਉਂਕਿ ਸਾਈਡ ਦੂਜੀ ਪੈ ਜਾਂਦੀ ਆ, ਹਾਂਜੀ, ਇੱਧਰਲੀ ਪਰਲੇ side, ਪਾਸੇ। ਅਸੀਂ ਚੰਡੀਗੜ੍ਹ ਵਾਲੀ ਸਾਈਡ ਆ, ਤਾਂ ਉਹਦੇ ਅੱਛਾ। ਕਾਰਨ ਕਰਕੇ ਸਾਨੂੰ ਥੋੜ੍ਹਾ ਐ ਨਹੀਂ ਜਿਹਾ। ਪਤਾ ਵੀ ਉਹ ਕਿਹੜੇ ਜ਼ਿਲ੍ਹੇ 'ਚ ਪੈ ਜਾਂਦੇ ਨੇ, ਮਤਲਬ ਨਜ਼ਦੀਕ ਹੀ ਆ, ਕੋਈ ਬੜੀ ਦੂਰ ਨਹੀਂ, ਸਾਡਾ ਲਾਂਘਾ ਆਮ ਹੀ ਆ ਚਲੋ। ਉੱਧਰ ਜੀ। ਲਓ ਜੀ, ਬੜਾ ਚੰਗਾ ਲੱਗਿਆ ਗੱਲ ਕਰਕੇ ਕੁਲਵੀਰ ਜੀ ਨਾਲ, ਤੇ ਹਲੇ ਇੱਥੇ ਹੀ ਆ ਸਾਡੇ ਕੋਲ, ਤੇ ਇਹਨਾਂ ਨਾਲ ਹੋਰ ਗੱਲਬਾਤ ਵੀ ਕਰਾਂਗੇ। ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਲਓ।